बिस्मिल्लाहिर्रहमानिर्रहीम अस्सलाम वालेकुम सत श्री अकाल दोस्तों साड़ी अज दी वीडियो दे मेहमान एक 90 साला मोहतरम बजुर्ग चाचा मोहम्मद नज़ीर पिंड मला तहसील जफरवाल और ज़िला नारोवाल पाकिस्तान। दोस्तों अज असीं इन्हां नाल 47 ਤੋਂ ਪਹਿਲੇ ਵੇਲੇ ਦੀ ਸਾਂਝ ਪਾਵਾਂਗੇ। ਇਹਨਾਂ ਦੀ ਯਾਦਾਂ ਨਾਲ ਅਸੀਂ ਇਹਨਾਂ ਨੂੰ ਛੇੜਾਂਗੇ, ਥੋੜਾ ਪੁੱਛਾਂਗੇ ਕਿ ਇਹਨਾਂ ਕੋਲੋਂ ਉਸ ਵਕਤ ਸਾਡੇ ਪਿੰਡ ਦਾ ਨਿਜ਼ਾਮ ਕੀ ਸੀ। ਤੇ ਆਓ ਫਿਰ ਚਾਚਾ ਜੀ ਨਾਲ ਮੁਲਾਕਾਤ ਕਰਨੇ ਆ। अस्सलाम वालेकुम। वालेकुम सलाम जी, वालेकुम सलाम जी, वालेकुम सलाम। ਦੱਸੋ ਕੀ ਹਾਲ ਜੀ, ਸੁਣਾਓ ਠੀਕ ਹੋ? अल्लाह का शुक्र है जी। ਤੇ ਜ਼ਰਾ ਆਪਣਾ ਤਾਰਫ ਕਰਾਓ, ਤੁਹਾਡਾ ਨਾਂ ਕੀ ਹੈ? नज़ीर है मुंडा जी बेहोद ਤੇ ਵਾਲਦ ਸਾਹਿਬ ਦਾ ਕੀ ਨਾਂ ਜੀ? मोहम्मद हाशम। ਤੁਹਾਡਾ ਨਾਮ ਮੁਹੰਮਦ ਨਜ਼ੀਰ ਤੇ ਵਾਲਦ ਸਾਹਿਬ ਦਾ ਨਾਮ ਮੁਹੰਮਦ ਹਾਸ਼ਮ। हाँ जी। ਅੱਛਾ, ਤੇ ਦਾਦਾ ਜੀ ਦਾ ਨਾਂ ਯਾਦ ਜੀ? दादे का नाम याद नहीं जी, याद है मैनू। ਅੱਛਾ ਨਹੀਂ, ਅੱਛਾ ਸਾਨੂੰ ਦੱਸੋ ਜ਼ਰਾ ਕਿ ਤੁਹਾਡੇ ਪਿੰਡ ਦਾ ਕੀ ਨਾਂ ਜੀ? मला ਮਲਾ। ਤੇ ਇਹਨੂੰ ਕਿਹੜੀ ਤਹਿਸੀਲ ਲੱਗਦੀ ਹੈ? जफरवाल ਜ਼ਫਰਵਾਲ। ਤੇ 47 ਵੇਲੇ ਕਿਹੜੀ ਲੱਗਦੀ ਸੀ? नारवाल ਨਾਰਵਾਲ। ਤੇ ਜ਼ਿਲ੍ਹਾ ਕਿਹੜਾ ਸੀ ਉਸ ਟਾਈਮ? सियालकोट ਸਿਆਲਕੋਟ। ਤੇ ਇਸ ਟਾਈਮ ਜ਼ਿਲ੍ਹਾ ਕਿਹੜਾ ਜੀ? नारवाल। ਨਾਰਵਾਲ, ਠੀਕ ਹੋ ਗਿਆ। ਤੇ ਕਿੰਨਾ ਕੁ ਕੁਛ ਯਾਦ ਜੇ ਸਾਨੂੰ ਦੱਸੋ ਜ਼ਰਾ ਕਿ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਔਰ ਕਿੰਨਾ? उम्र जदों हिंदुस्तान पाकिस्तान बनया ना जदों, ਹਾਂਜੀ। उदों मैं 8-9 सालां दा सां। ਅੱਛਾ ਤੇ ਮੈਂ ਉਹ ਜੰਗ ਦੇ ਦੌਰਾਨ ਦੁਨੀਆ ਦਰਮਾਨ ਜਾਂਦੀ ਸੀ ਦੁਨੀਆ ਲੋਟੀ ਕਰਨ, ਤੇ ਮੈਂ ਵੀ ਮਗਰ ਗਿਆ ਉਹਨਾਂ ਨੇ ਲੋਟੀ ਕਰਨ। ਅੱਛਾ ਲੋਟੀ ਕਰਨ ਗਿਆ ਕਿਉਂਕਿ ਮੈਂ ਨਿਆਣਾ ਸਾਂ। ਜਿਹੜੇ ਮੇਰੇ ਨੂੰ ਜਵਾਨ ਬੰਦੇ ਸਨ ਜਿਹੜੇ ਉਹ ਚੀਜ਼ਾਂ ਲੈ ਆਉਂਦੇ ਸਨ, ਹਾਂਜੀ। ਤੇ ਮੇਰੇ ਕੋਲ ਸ਼ਾਇਦ ਕੋਈ ਫੜਗਾਉਂਦੀ ਨਹੀਂ ਸੀ, ਮੈਂ ਐਵੇਂ ਦੌੜ ਭੱਜ ਕੇ ਆ ਜਾਂਦਾ ਹੈ ਘਰ। ਅੱਛਾ ਇੱਕ ਵੇ ਮੈਂ ਸਨੂਖੜੀ ਚ ਲੈਂਦੀ ਸੀ ਚੁੱਕ ਕੇ ਰਾਸ਼, ਉਹਨੂੰ ਮੈਂ ਬੱਟੇ ਮਾਰ ਕੇ ਤੋੜਿਆ। ਅੱਛਾ ਉਹਦੇ ਵਿੱਚ ਡੰਗਰਾਂ ਨੂੰ ਕੰਨਾਂ ਨੂੰ ਲਾ ਕੇ ਲਾਉਣਾ ਨਿਕਲਿਆ ਸੰਦੂਕ। ਅੱਛਾ ਉਹ ਫਿਰ ਮੈਂ ਬਗਾ ਕੇ ਪਰਾਂ ਮਾਰੀ, ਮੈਂ ਕਿਹਾ ਯਾਰ ਮੈਂ ਫਿਰ ਚਲਾ ਗਿਆ। ਫਿਰ ਮੈਨੂੰ ਕੋਈ ਸ਼ਾਇਦ ਨਜ਼ਰ ਨਹੀਂ ਲੱਭੀ, ਮੇਰੇ ਜਾਂਦੇ ਲੋਕਾਂ ਨੇ ਲੁੱਟ ਲੱਟ ਲਿਆ ਦਾ ਸੀ। ਅੱਛਾ, ਇੱਕ ਡੱਬੀ ਤੁਹਾਨੂੰ ਮਿਲੀ, ਉਹ ਚ ਸੰਦੂਰ ਸੀ? ਹੈ ਸੰਦੂਰ ਸੀ। ਅੱਛਾ ਅੱਛਾ। ਡੰਗਰਾਂ ਨੂੰ ਕੰਨਾਂ ਨੂੰ ਲਾਉਣ ਵਾਲਾ। ਕਿੱਥੇ ਲਾਉਂਦੇ ਨੇ? ਆ ਕੰਨਾਂ ਨੂੰ ਡੰਗਰ ਜਿਹੜੇ ਆਏ ਨਾ ਬੀਬੀਆਂ ਵੀ ਲਾਉਂਦੀਆਂ ਨਾ ਇੱਥੇ? ਅਨੇ ਉਹ ਸੰਦੂਰ, ਇਹ ਤੇ ਸੁਰਖੀ ਬੋਰਡ ਨਾ, ਉਹ ਸੰਦੂਰ ਹੁੰਦਾ ਸੀ। ਡੰਗਰ ਮਝਾਟ ਆ ਜਾਂਦਾ ਸੀ ਤੇ ਫਿਰ ਲਾਉਂਦੇ ਸੀ ਉਹਦੇ ਕੰਨਾਂ ਨੂੰ, ਤੇ ਫਿਰ ਉਹ ਜਿਹੜਾ ਮਝਾਟ ਲੈ ਜਾਂਦਾ। ਅੱਛਾ, ਤੇ ਦਰਮਾਨ ਦੀ ਗੱਲ ਸੁਣਾ ਰਹੇ ਹੋ? ਦਰਮਾਨ ਦੀ ਗੱਲ ਸਾਰਿਆਂ ਦਰਮਾਨ ਮੈਂ ਲੋਟੀ ਕਰਨ ਗਿਆ ਸਾਂ। ਅੱਛਾ, ਉਹ ਜਿਹੜੇ ਲੋਕ ਇੱਥੋਂ ਚਲਾ ਗਏ ਨੇ ਉਹਨਾਂ ਦੀ ਲੋਟੀ ਪਿੱਛੋਂ ਕਰਨ ਵਾਸਤੇ? ਹਾਂਜੀ। ਅੱਛਾ, ਤੁਸੀਂ ਬੱਚੇ ਹੋ ਉਸ ਟਾਈਮ? 8-9 ਸਾਲਾਂ ਦਾ ਮੈਂ ਉਦੋਂ। ਅੱਛਾ ਅੱਛਾ। ਤੇ ਉੱਥੇ ਕਿ ਜਿਹੜੇ ਚਲਾ ਗਏ ਸੀ ਉਹਨਾਂ ਦਾ ਕਿਸੇ ਦਾ ਮਸ਼ਹੂਰ ਬੰਦੇ ਦਾ ਨਾਂ ਯਾਦ ਜੀ ਉੱਥੇ ਦਰਮਾਨ? ਦਰਮਾਨ ਹੈ ਜੀ, ਮਾਸ਼ੇ ਹਨ ਉਹਨਾਂ ਦੇ ਅੰਦਰ, ਮਾਸ਼ਾ ਜੀ ਕਿਤੇ ਨਾਂ। ਅੱਛਾ, ਇਸ ਤਰ੍ਹਾਂ ਕੋਈ ਹੋਰ ਵੀ ਨਾਂ ਬੜੇ ਸਨ, ਮਸਲੇ ਇਸ ਤਰ੍ਹਾਂ ਤੋਂ ਨਾਂ ਦੀ ਜਾ ਰਿਹਾ। ਅਸੀਂ ਆਪਣੇ ਪਿੰਡ ਵਾਲੀ ਸਾਈਡ ਤੇ ਆਉਂਦੇ ਹਾਂ ਕਿ ਸਾਨੂੰ ਦੱਸੋ ਜਰਾ ਕਿ ਪਿੰਡ ਵਿੱਚ ਉਸ ਟਾਈਮ ਗੈਰ ਮੁਸਲਮਾਨ ਦੇ ਕਿੰਨੇ ਘਰ ਸਨ? ਸਾਡੇ ਘਰ ਕੋਈ 7-8 ਸਨ ਜੀ। ਇੱਕ ਧੰਨੇ ਹੋਰਾਂ ਦਾ, ਇੱਕ ਪਰਲੇ ਮਾਲੇ ਸੀ, ਇੱਕ ਉਹ ਹੋਰ ਆ, ਦੂਸਰਾ ਕੀ ਨਾਂ ਇਹ ਮਿਲਕੀ ਹੋਰੀ ਸਨ, ਉਹਦਾ ਭਰਾ ਹਨ, ਇੱਕ ਗਰੀਬੂ ਸੀ, ਇੱਕ ਹਰੀ ਰਾਮਾ ਸੀ। ਹਾਂਜੀ, ਇੱਕ ਝੂਰਾਂ ਦਾ ਘਰ ਸੀ, ਇੱਕ ਹਾਂਜੀ ਇਸ ਤਰ੍ਹਾਂ ਇੱਕ ਚਮਿਆਰ ਸਨ। ਉਹ ਤਾਂ ਤੱਕ ਹੁਣ ਦੀਨਦਾਰ ਹੋ ਗਏ ਸਾਡੇ ਇੱਥੇ ਬਾਵਜੂਦ ਸਾਡੇ ਰਹਿਣ ਦੇ। ਅੱਛਾ, ਤੇ ਇਹਨਾਂ ਦਾ ਕਾਰੋਬਾਰ ਦਾ ਪਤਾ ਕੀ ਕਾਰੋਬਾਰ ਸੀ? ਕਾਰੋਬਾਰ ਜਿਹੜੇ ਝੂਰ ਜਿਹੜੇ ਸਨ ਉਹ ਤੇ ਦਾਣੇ ਛਾਣੇ ਅੱਜ ਕੱਲ੍ਹ ਜਾਣਾ ਤੇ ਵਾਢੀ ਹੋਣੀ ਤੇ ਪਾਣੀ ਛਾਣੀ ਗਰਮੀ ਨਾਲ ਘੜੇ ਨਾਲ ਗੰਗੋ ਜਿਹੜੀ ਸੀ ਪਲਾਂਦੀ ਸੀ, ਤੇ ਲੋਕ ਹੱਥ ਕਰਕੇ ਪਾਣੀ ਪੀਂਦੇ ਸਨ। ਜੇ ਸ਼ਾਮ ਪੈਣੀ ਮੱਕੜੇ ਇਕੱਠੇ ਕਰਕੇ ਨਾ ਉਹਨਾਂ ਨੂੰ ਮੱਕੜੇ ਆ ਜਾਣ, ਮੱਕੜਾ ਦੇਣਾ, ਤੇ ਉਹ ਭਰੀਆਂ 30-40-20 ਬਣਾ ਲੈਂਦੀ ਸੀ। ਬਾਅਦ 'ਚ ਜਿਸ ਵੇਲੇ ਉਹਦਾ ਮਗਰ ਨੂੰ ਸਾਰਿਆਂ ਨੇ ਗਾਹ ਦਾ ਹੁੰਦਾ ਸੀ, ਤੇ ਅਸੀਂ ਆਪਣੇ ਫਲੇ ਛੱਡ ਕੇ ਫਿਰ ਇੱਕ ਦਿਨ ਆਖਰੀ ਉਹਦੇ ਗਾਹ ਵੀ ਕਰ ਜਾਂਦੇ ਸਾਂ। ਉਹ ਜੇ ਹਲਵਾ ਸ਼ਲਵਾ ਬਣਾਉਣਾ, ਉਹਨੇ ਪੂੜੀ ਛੋੜੀਆਂ ਬਣਾ ਕੇ ਬੜੀ ਕਿਸਮਤ ਕਰਨੀ, ਤੇ ਅਸੀਂ ਉਹਨੂੰ ਗਾਹ ਡੰਗਰਾਂ ਨਾਲ ਗਾਹ ਦੇਣਾ। ਗੱਲ ਕੀ ਕਿ ਉਹ ਜਿਹੜੇ ਸਾਲ ਦੇ ਦਾਣੇ ਸਨ ਉਹ ਆਪਣੇ ਕਮਾ ਲੈਂਦੇ ਸਨ, ਮਿਹਨਤ ਕਰਕੇ ਕਮਾਉਂਦੇ ਸਨ। ਮਿਹਨਤੀ ਲੋਕ ਸਨ, ਮਿਹਨਤ ਬੜੀ ਮਿਹਨਤ ਕਰਦੇ ਸਨ। ਤੇ ਉਹ ਖਤਰੀ ਲੋਕ ਸਨ। ਪੈਸਾ ਜਿਹੜੇ ਹਨ, ਪੈਸੇ ਦਾ ਮੁਨਾਫਾ ਜਿਹੜਾ ਸੀ ਨਾ ਉਹ ਇੰਨਾ ਹੀ ਲੈਂਦਾ। ਪਾਕਿਸਤਾਨੀ ਤਾਂ ਹੈ ਫਿਰ ਰਾਜ ਨਹੀਂ ਰਹੇ, ਇਹੋ ਜਿਹੇ ਪੇਟ ਨਹੀਂ ਭਰੋ ਰਿਹਾ। ਉਹ ਖਤਰੀ ਪੈਸੇ ਨਾਲ ਚੂੰਗਾ ਧੇਲੇ ਨਾਲ ਧੇਲਾ ਰਹਿੰਦੇ ਸਨ ਉਦੋਂ। ਅੱਛਾ ਹਾਂ। ਤੇ ਕਿੰਨੀਆਂ ਕੁ ਦੁਕਾਨਾਂ ਸਨ ਪਿੰਡ 'ਚ? ਪਿੰਡ 'ਚ ਉਹਨੂੰ ਦੁਕਾਨਾਂ 2 ਸਨ, ਇੱਕ ਰਲੇ ਦੀ ਹੁੰਦੀ ਸੀ। ਅੱਛਾ, ਤੇ ਇੱਕ ਹੋਰ ਸੀ ਭੱਲੇ ਮਹੱਲੇ ਸੀ, ਉਹ ਵੀ ਇਹਨਾਂ ਦਾ ਸੀ ਗੰਗੇ ਦੀ ਦੁਕਾਨ ਸੀ। ਦੋ ਦੁਕਾਨਾਂ ਸਨ? 2 ਦੁਕਾਨਾਂ ਹਨ ਉਦੋਂ। ਅੱਛਾ, ਉਹਨੂੰ ਕਿੰਨੇ ਕੁ ਪੈਸੇ ਮਿਲਦੇ ਰਹੇ ਨੇ ਘਰੋਂ ਦੁਕਾਨ ਤੇ ਕੋਈ ਚੀਜ਼ ਵਗੈਰਾ ਲੈਣ ਵਾਸਤੇ? ਉਦੋਂ ਆਨੇ ਦੀ ਵੀ ਲੱਭ ਜਾਂਦੀ ਸੀ, ਟਗੇ ਦੀ ਵੀ ਲੱਭ ਜਾਂਦੀ ਸੀ, 2 ਆਨਿਆਂ ਦੀ ਵੀ ਲੱਭ ਜਾਂਦੀ ਸੀ। ਸ਼ਾਇਦ ਉਹਨੂੰ ਰਿਆਜ਼ ਸੀ। ਆਟੇ ਦਾ ਉਹ ਰੁਪਈਏ ਦਾ 5-6 ਕਿਲੋ ਆਟਾ ਸੀ ਉਦੋਂ। ਅੱਛਾ, ਪੈਸਾ ਨਹੀਂ ਸੀ ਲੱਭਦਾ ਉਦੋਂ। ਤੇ ਕਿਹੜੀ ਚੀਜ਼ ਬੱਚੇ ਸ਼ੌਕ ਨਾਲ ਉਦੋਂ ਖਾਂਦੇ ਰਹੇ ਨੇ? ਐ ਤੇ ਹੁਣ ਨਿਕਲੀਆਂ ਜੀ, ਐ ਮਾਈ ਨੇ ਆ ਕਿ ਬਲਾਵਾਂ ਨਿਕਲ ਗਈਆਂ ਨਾ ਉਦੋਂ ਇਹ ਚਾਕਲੇਟ ਜੇ ਤੇ ਲੱਠਰ ਬੱਟੋ ਕੋਈ ਸ਼ੈ ਨਹੀਂ ਸੀ। ਉਦੋਂ ਆਮ ਲੋਕ ਗੁੜ ਸ਼ੱਕਰੀ ਕੀ ਕਰਨਾ, ਯਾਰ ਤੈਨੂੰ ਘਰ ਜਾਂਗੇ ਤੈਨੂੰ ਗੁੜ ਦਿਆਂਗੇ, ਯਾਰ ਚੱਲ ਘਰ
ਅੱਛਾ ਹੈ ਜਾਂ ਸ਼ੱਕਰ ਦੇ ਨਹੀਂ ਗੁੜ ਛੱਡਣੀ ਜਾਂ ਕਿਸੇ ਦਾ ਵਿਆਹ ਸ਼ਾਦੀ ਹੋਣਾ ਕਿਸੇ ਦੇ ਘਰ ਤਾਂ ਉਹਨਾਂ ਵੀ ਇਹ ਸ਼ੱਕਰ ਨਹੀਂ ਚੌਲ ਦੇਣੇ ਜੇ ਬੜੀ ਕਿਸੇ ਚੀਜ਼ ਕਰਨੀ ਹੈ ਤੇ ਉਹਨਾਂ ਨੇ ਇਹ ਕੰਮ ਕਰਨਾ ਕਿ ਘਿਓ ਦੀ ਕਿ 2 ਤੂੰਬੇ ਪਾਣੇ ਉੱਤੇ ਤੇ ਘਿਓ ਨਾਲ ਆਖਣਾ ਬਾਜ ਲਓ ਜੀ ਉਸ ਬੰਦੇ ਨੇ ਸਾਡੇ ਅੱਗੇ ਘਿਓ ਪਾਇਆ ਜੀ ਦੇਸੀ ਅੱਛਾ ਅੱਛਾ ਹਾਂਜੀ ਠੀਕ ਹੈ ਇਹ ਦੁਕਾਨ ਤੇ ਕਿਹੜੀ ਕੋਈ ਖਾਸ ਜਿਸ ਹੁਣ ਟਾਫੀਆਂ ਨੇ ਜਾਂ ਨਹੀਂ ਉਦੋਂ ਕੋਈ ਟਾਫੀ ਸ਼ਾਫੀ ਨਹੀਂ ਕੋਈ ਸ਼ੈ ਹੀ ਨਹੀਂ ਸੀ ਦੁਨੀਆ ਦੀ ਕੋਈ ਨਹੀਂ ਤੇ ਬੱਚਿਆਂ ਵਾਸਤੇ ਕਿਹੜੀ ਚੀਜ਼ ਹੁੰਦੀ ਬੱਚੇ ਕੋਈ ਲੈਂਦੇ ਹੀ ਕੋਈ ਸ਼ੈ ਨਹੀਂ ਤੇ ਨਾ ਕੋਈ ਖਾਂਦਾ ਸੀ ਅੱਛਾ ਕੋਈ ਨਹੀਂ ਸੀ ਉਦੋਂ ਇਹ ਤੇ ਹੁਣ ਨਿਕਲਿਆ ਇਹ ਲੋਕ ਤੁਰੇ ਨੇ ਅੱਛਾ ਉਦੋਂ ਕੋਈ ਬੱਚੇ ਨੇ ਝੂੰਗਾ ਨਹੀਂ ਲੈਂਦਾ ਕੋਈ ਨਹੀਂ ਮੰਗਦਾ ਜੇ ਅਸੀਂ ਵੀ ਲੈਣ ਜਾਂਦੇ ਸਾਂ ਤੇ ਸ਼ੱਕਰ ਲੈਣ ਜਾਣੀ ਜਾਂ ਗੁੜ ਜਾਂਦੇ ਤੇ ਆਨੇ ਟਾਗੇ ਲੈਣ ਜਾਣੇ ਸਾਨੂੰ ਲਾ ਕੇ ਉਹਨਾਂ ਉਹ ਜਿਹੜੇ ਗੈਰ ਮੁਸਲਮ ਸਨ ਉਹਨਾਂ ਨਾਲ ਪਿੰਡ ਵਾਲੇ ਦਾ ਸਲੂਕ ਕਿਸ ਤਰ੍ਹਾਂ ਦਾ ਸੀ ਸਲੂਕ ਪਹਿਲੇ ਤਾਂ ਸਲੂਕ ਉਹਨਾਂ ਦਾ ਬਹੁਤ ਚੰਗਾ ਰਿਹਾ ਕਿਉਂਕਿ ਜੱਦੀ ਪੁੱਛਦੀ ਇੱਥੇ ਤੋਂ ਰਹਿਣ ਵਾਲੇ ਸਨ ਠੀਕ ਹੈ ਉਹਨਾਂ ਨਾਲ ਬੜਾ ਬਚਾਓ ਕਰਦੇ ਰਹੇ ਨੇ ਬੜਾ ਆਤਮ ਦੀ ਉਹਨਾਂ ਪਿੰਡ ਸੇਫ ਕੀਤੀ ਸੀ ਅੱਛਾ ਬੜੀ ਗੱਲ ਦਾ ਉਹਨਾਂ ਨਾਲ ਬੜੀ ਗੱਲ ਸੀ ਜਦੋਂ ਉਹ ਹਿੰਦੁਸਤਾਨ ਦੇ ਵਿੱਚ ਜਦੋਂ ਗੜਬੜ ਬਣ ਗਈ ਨੇ ਜਦੋਂ ਤੇ ਫਿਰ ਵਿਚਾਰੇ ਉਹ ਨਸ ਭੱਜ ਗਏ ਫਿਰ ਉਹ ਉਧਰ ਕਿਤੇ ਚੋਰੀ ਛੱਪੇ ਚਲੇ ਗਏ ਕਿਤੇ ਕੋਈ ਰਾਤ ਨੂੰ ਚਲੇ ਗਿਆ ਕੋਈ ਦਿਨੇ ਚਲੇ ਗਿਆ ਫਿਰ ਉਹ ਇੱਧਰ ਰਹੇ ਨਹੀਂ ਫਿਰ ਉਹ ਚਲੇ ਗਏ ਅੱਛਾ ਫਿਰ ਉਹ ਚਲਾ ਗਏ ਸਾਰੇ ਕੋਈ ਮਾਰ ਛੱਡਿਆ ਰਾਹ 'ਚ ਕੋਈ ਕੁਛ ਪਿੰਡ ਵਾਲਾ ਤੇ ਕੋਈ ਉਹਨਾਂ ਨਾਲ ਬੁਰਾ ਸਲੂਕ ਨਹੀਂ ਕੀਤਾ ਨਾ ਬਾਅਦ 'ਚ ਕੀਤਾ ਸੀ ਉਦੋਂ ਜਿੱਦਣ ਗਏ ਨਾ ਜਿੱਦਣ ਗਏ ਨਾ ਉਦੋਂ ਇੱਕ 2-3 ਬੰਦੇ ਰਲੇ ਨੇ ਉਸ ਮਾਲਿਓ ਤੇ ਉਹਨਾਂ ਨੇ ਮਗਰ ਉਹਨਾਂ ਨਾਲ ਬਹੁਤ ਨਜਾਇਜ਼ ਕੀਤਾ ਉਹਨਾਂ ਨਾਲ ਉਹ ਸਾਨੂੰ ਬੜਾ ਚੀਜ਼ ਦਾ ਦੁੱਖ ਲੱਗਾ ਕਹਿਣਾ ਚਾਹੀਦਾ ਬੰਦਾ ਕੋਲ ਰਹਿੰਦਾ ਹੋਏ ਤਾਂ ਉਹਦਾ ਨਜਾਇਜ਼ ਹੋਏ ਤਾਂ ਬਹੁਤ ਬੁਰੀ ਗੱਲ ਹੈ ਸਹੀ ਗੱਲ ਹੈ ਹਾਂ ਠੀਕ ਹੋ ਗਿਆ ਸਾਡੀ ਤਾਂ ਪੇਸ਼ ਨਹੀਂ ਗਈ ਨਹੀਂ ਤੇ ਉਹਨਾਂ ਨਾਲ ਅੱਛੇ ਸਾਡਾ ਤਾਂ ਉਹਨਾਂ ਦਾ ਘਰ ਦੇ ਘਰ ਬਿਲਕੁਲ ਕੋਲ ਸੀ ਅਸਲ ਤੇ ਜਿਹੜੇ ਉਹਨਾਂ ਦੇ ਕੋਈ ਲੰਗੋਟੀਏ ਤੁਹਾਡੇ ਬੱਚੇ ਉਹਨਾਂ ਦੇ ਹਾਂ ਤੁਹਾਡੇ ਲੰਗੋਟੀਏ ਹਨ ਜਿਹੜੇ ਉਹਨਾਂ ਦੇ ਬੱਚੇ ਕਿਸੇ ਦਾ ਨਾਂ ਯਾਦ ਜੇ ਹਾਂ ਨਵਲ ਗਰੀਬੂ ਹਰੀ ਰਾਮਾ ਮਿਲਖੀ ਹਾਂ ਇਹ ਤੁਹਾਡੇ ਹਮ ਉਮਰ ਹਨ ਸਾਰੇ ਬਿਲਕੁਲ ਅਗਰ ਇਹ ਤੁਹਾਡੀ ਗੱਲ ਸੁਣਦੇ ਹੋਣ ਇਸ ਸਮੇਂ ਤੇ ਤੁਸੀਂ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਬਗਾਉਂ ਜਾਣਾ ਉਹਨਾਂ ਹੱਥ ਬੰਨ ਕੇ ਉਹਨਾਂ ਨਾਲ ਕਲਾਵੇ ਮਾਰ ਕੇ ਜੱਫੀਆਂ ਮਾਰ ਕੇ ਮਿਲਾਂਗੇ ਉਹਨਾਂ ਨਾਲ ਸਲੂਕ ਅੱਛਾ ਕਰਾਂਗੇ ਉਹ ਬਚਪਨ ਤੋਂ ਲੈ ਕੇ ਉਹਨਾਂ ਨਾਲ ਜਿਹੜਾ ਪਿਆਰ ਹੈ ਵਾਹ ਮਾਲਕ ਉਹਨਾਂ ਨਾਲ ਉਹੀ ਗੱਲ ਕਰਾਂਗੇ ਜ਼ਬਰਦਸਤ ਜਿਹੜੀ ਉਦੋਂ ਸਾਡੇ ਨਾਲ ਇੱਥੇ ਕਰਕੇ ਗਏ ਨੇ ਵਾਹ ਬੜੀ ਵੱਡੀ ਗੱਲ ਕੀਤੀ ਜੇ ਲਾ ਲਿਓ ਤੁਸੀਂ ਹਾਂ ਅੱਛਾ ਸਾਨੂੰ ਦੱਸੋ ਜਰਾ ਕਿ ਉਸ ਟਾਈਮ ਪਿੰਡ 'ਚ ਕਿੰਨੀਆਂ ਮਸੀਤਾਂ ਹਨ 3 ਅੱਛਾ ਤੇ ਕਿਸੇ ਮੌਲਵੀ ਸਾਹਿਬ ਦਾ ਨਾਂ ਯਾਦ ਹੈ ਮੌਲਵੀ ਮੀਆਂ ਰਵਾਨੀ ਸ਼ਾਹ ਸੀ ਸਾਰੀ ਉਮਰ ਉਹੀ ਰਿਹਾ ਇੱਥੇ ਹੁਣ ਅੱਜ ਕੱਲ੍ਹ ਉਹ ਆਪੇ ਦੇ ਮਾਰਬਰ ਯਾਰ ਉਹਦੇ ਮੁੰਡੇ ਸੁਨਿਆਰਿਆਂ ਕੰਮ ਕਰਦੇ ਨੇ ਸਿਆਲਕੋਟ ਅੱਛਾ ਨਹੀਂ ਤਾਂ ਪਹਿਲੇ ਉਹ ਸਾਰੇ ਪਿੰਡ ਦੀ ਕਜਾ ਉਹਦੇ ਕੋਲ ਹੁੰਦੀ ਸੀ ਮੀਆਂ ਰਵਾਨੀ ਸ਼ਾਹ ਮਸ਼ਹੂਰ ਸੀ ਠੀਕ ਹੈ ਹਾਂ ਤੇ ਪਿੰਡ ਵਿੱਚ ਕਿੰਨੇ ਕੁ ਬਾਗ ਸਨ ਬਾਗ ਆ 4 ਬਾਗ ਸਨ ਕਾਹਦੇ ਇੱਕ ਮੀਆਂ ਫਤਿਹ ਦਾ ਸੀ ਇੱਕ ਲੰਬੜਾਂ ਦਾ ਸੀ ਇੱਕ ਸੰਤਰਿਆਂ ਦਾ ਮਾਲਤਿਆਂ ਦੇ ਵੀ ਹੈ ਸੰਤਰਿਆਂ ਦਾ ਸੀ ਨਾਰਾਂ ਦਾ ਵੀ ਹੈ ਸੀ ਅੰਬਾਂ ਦਾ ਵੀ ਹੈ ਸੀ ਇਹ ਕਿਹਦੇ ਬਾਗ ਸਨ ਦਾ ਨਾਮ ਇੱਕ ਲੰਬੜਾਂ ਦਾ ਬਾਗ ਸੀ ਇੱਕ ਮੀਆਂ ਫਤਿਹ ਦਾ ਬਾਗ ਸੀ ਇੱਕ ਅੰਬੀ ਸੀ ਉਹ ਗਾਮੇ ਵਾਲੀ ਅੱਛਾ ਇੱਕ ਇਹਨਾਂ ਦਾ ਸੀ ਬਰਕਾਰੀਆਂ ਦੇ 6-7 ਬੂਟੇ ਇੱਕ ਫਿਰ ਇਹਨਾਂ ਦਾ ਸੀ ਆਪਣਾ ਕੀ ਨਾਂ ਸੀ ਇਹਨਾਂ ਦਾ ਯਤਾ ਬੂਕਿਆਂ ਦਾ ਅੱਛਾ ਅਸ਼ਾਰੂ ਦੀ ਹਜੇ ਤੁਹਾਡੇ ਮਾਰੇ ਵਾਲੇ ਉਹਨਾਂ ਦਾ ਸੀ ਬਨੂ ਪਾਰ ਅੱਛਾ ਹਾਂ ਇਹ ਸਾਰੇ ਅੰਬਾਂ ਦੇ ਬਾਗ ਹਨ ਅੰਬਾਂ ਦੇ ਬਾਗ ਸਨ ਤੇ ਕਿੰਨੇ ਕੁ ਖੂਹ ਸਨ ਪਿੰਡ 'ਚ ਉਸ ਟਾਈਮ ਖੂਹ ਸਨ ਉਸ ਵੇਲੇ ਮੇਰੇ ਖਿਆਲ ਹੈ ਕੋਈ 20 ਖੂਹ ਸਨ ਅੱਛਾ ਕਿੰਨੇ ਕੁ ਯਾਦ ਜਦ ਨਾਂ ਲੱਭੋ ਜਰਾ ਖੂਹਾਂ ਦਾ ਹਾਂ ਇੱਕ ਤੇ ਸੀ ਬਜੀਕੀਆ ਦਾ ਖੂਹ ਸੀ ਇੱਥੇ ਠੀਕ ਹੈ ਇੱਕ ਰੌਂਪਰ ਵਾਲਾ ਖੂਹ ਸੀ ਅੱਛਾ ਇੱਕ ਇਹ ਸ਼ਹਿਰੀਆਂ ਦਾ ਖੂਹ ਸੀ ਅੱਛਾ ਇੱਕ ਇਹ ਬਾਗ ਦੇ ਵਿੱਚ ਖੂਹ ਸੀ ਅੰਬਾਂ ਦਾ ਅੱਛਾ ਇੱਕ ਮੀਏ ਫਤਿਹ ਦਾ ਖੂਹ ਸੀ ਇੱਕ ਬੰਦ ਵਿੱਚ ਆ ਗਿਆ ਕੋਈ ਖੂਹ ਇੱਕ ਉਹ ਸੀ ਉਸ ਮਹੱਲੇ ਵਾਲਿਆਂ ਸਾਰਿਆਂ ਦਾ ਠੀਕ ਹੈ ਇੱਕ ਉਹਨਾਂ ਦਾ ਸੀ ਉਹ ਮਹੱਲੇ ਵਾਲੇ ਜਿਹੜੇ ਹਨ ਕੀ ਉਹਨਾਂ ਨਾਮ ਮੈਨੂੰ ਭੁੱਲ ਗਿਆ ਇੱਕ ਉਹਨਾਂ ਦਾ ਸੀ ਜਾਮੀ ਦਾ ਖੂਹ ਹੈ ਹਾਂ ਇੱਕ ਜਾਮੀਆ ਖੂਹ ਸੀ ਇੱਕ ਉਹ ਪਰਾਂ ਸੀ ਤਾਬੂ ਜੀ ਬੜੇ ਖੂਹ ਸਨ ਉਦੋਂ ਖੂਹ ਲੋਕ ਬੰਦੇ ਸਨ ਉਦੋਂ ਅੱਲਾ ਜੋਗਾਂ ਨਾਲ ਸਵੇਰੇ ਜੋਗ ਪਾਣੀ ਤੇ ਸ਼ਾਮ ਸੀ ਤਾਂ ਜ਼ਮੀਨਾਂ ਨੂੰ ਪਾਣੀ ਸਾਰਾ ਖੂਹਾਂ ਦਾ ਲਾਉਣਾ ਖੂਹਾਂ ਲੱਗਦਾ ਸੀ ਖੂਹਾਂ ਨਾਲ ਸਾਰੇ ਦਿਨ ਹੀ 4 ਕਨਾਲ ਪੈ ਸੀ ਬੁਲਾਉਂਦੀ ਅੱਛਾ 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 ਤੇ ਪੀਣਾ ਵੀ ਖੂਹ ਉਹ ਜੀ ਪਾਣੀ ਬੜਾ ਪਿਆਰਾ ਪਾਣੀ ਹੁੰਦਾ ਸੀ ਬੜਾ ਠੰਡਾ ਪਾਣੀ ਹੁੰਦਾ ਸੀ ਅੱਜ ਕੱਲ੍ਹ ਜੋਗਾਂ ਵਗਦੀਆਂ ਖੂਹ ਤੇ ਪਾਣੀ ਥੱਲੇ ਖੂਹ ਮੁੱਕ ਜਾਂਦਾ ਸੀ ਥੱਲੇ ਉਤਰ ਕੇ ਮਾਰਦਾ ਜਾਂਦੇ ਉਹ ਸੁੰਬ ਖਾਲੀ ਕਰਦੇ ਸਾਂ ਅੱਛਾ ਅੱਛਾ ਤੇ ਪਾਣੀ ਜਿਹੜਾ ਫਿਰ ਹੁੰਦਾ ਸੀ ਦੁਬਾਰਾ ਫਿਰ ਪਾਣੀ ਹੁੰਦਾ ਦੁਬਾਰਾ ਹੁੰਦਾ ਸੀ ਠੰਡਾ ਪਾਣੀ ਹੁੰਦਾ ਸੀ ਤੇ ਪਾਣੀ ਚੰਗਾ ਪਾਣੀ ਸੀ ਉਹ ਪਾਣੀ ਕਿਆ ਬਾਤਾਂ ਨੇ ਜੀ ਹਰਾ ਪਾਣੀ ਸੀ ਇਹ ਜਿਹੜਾ ਹੁਣ ਲੋਕ ਡੂੰਘੇ ਬੋਰਾਂ ਦੇ ਡੂੰਘੇ ਬੋਰ ਦਾ ਸਾਨੂੰ ਉਸ ਦਾ ਮਜ਼ਾ ਉਹ ਵਕਤ ਚੰਗਾ ਸੀ ਐ ਵਕਤ ਚੰਗਾ ਉਹ ਵਕਤ ਜਿਹੜਾ ਹੋਰ ਜਿਹੜਾ ਵਕਤ ਸੀ ਨਾ ਉਦੋਂ ਪੈਸਾ ਨਹੀਂ ਲੱਭਦਾ ਉਹ ਜਾਨੀ ਫਿਕਰ ਫਾਕਾ ਜਿਹੜਾ ਸੀ ਨਾ ਇੰਨਾ ਪਰੇਸ਼ਾਨੀ ਇਹ ਨਹੀਂ ਸੀ ਉਦੋਂ ਹੁਣ ਤੇ ਆਂਦੇ ਨੇ ਡੌਂਗੜਿਆ ਦਾ ਜੇ ਕਹਿੰਦੇ ਬਣਾਈਏ ਕੋਠੀ ਮੈਂ ਵੀ ਕੋਠੀ ਬਣਾ ਦੂਸਰਾ ਦਾ ਨਹੀਂ ਯਾਰ ਐਸਾ ਕਰਾਂਗਾ ਕੋਈ ਕਿਸੇ ਨੂੰ ਮਾਰਕੀਟ ਆਈ
ਉਦੋਂ ਇਹ ਕੰਮ ਨਹੀਂ ਸੀ। ਅੱਛਾ ਉਦੋਂ ਲੋਕ ਸਾਦੇ ਲੋਕ ਸਨ। ਆਪਣੇ ਰੋਟੀ ਜੇ ਛੋਲਿਆਂ ਨਾਲ ਜਾਂ ਬੀਜੇ ਲੋਕ ਰਾਂਦੇ ਹਨ, ਜੇ ਉਹਦਾ ਗੁਜ਼ਾਰਾ ਕਰ ਲਿਆ। ਲੂਣ ਪਰ ਉਹਦੇ ਤਿਉਣਾ ਘਰ ਹੁੰਦਾ ਸੀ, ਲੱਸੀ ਘਰ ਦੀ ਸਵੇਰੇ ਰੋਟੀ ਪਕਾਣੀ। ਵਾਲ ਸਾਹਿਬ ਤੁਹਾਡੇ ਕੀ ਕੰਮ ਕਰਦੇ ਰਹੇ ਨੇ? ਉਹ ਕਰਦੇ ਰਹੇ ਨੇ, ਪਹਿਲੇ ਹਾਲ ਵਾਹ ਕੇ ਆਉਂਦਾ ਵੇਲੇ। ਅੱਛਾ ਜ਼ਿਮੀਦਾਰਾ ਕਰਦੇ ਰਹੇ? ਜ਼ਿਮੀਦਾਰਾ ਕਰਦੇ ਰਹੇ, ਫਿਰ ਬਾਅਦ ਜਾਣ ਕੇ ਬੱਕਰੀਆਂ ਖੋਲਦਾ ਰਿਹਾ। ਬੱਕਰੀਆਂ ਵੀ ਰੱਖੀ ਦਾ? ਬੱਕਰੀਆਂ ਵੀ ਰੱਖੀ ਦੀਆਂ। ਮਾਸ਼ਾਅੱਲਾ। ਤੇ ਤੁਸੀਂ ਉਹਨਾਂ ਦੀ ਅੱਗੇ ਯਾਦ ਨੂੰ ਤਾਜ਼ਾ ਨਹੀਂ ਕੀਤਾ? ਤੁਸੀਂ ਬੱਕਰੀ ਸ਼ਕਰੀ ਨਹੀਂ ਕੋਈ ਰੱਖੀਆਂ? ਰੱਖੀਆਂ ਨਾ, ਹਾਂ, ਅਸੀਂ ਤਾਂ ਛੱਡੀਆਂ ਹੀ ਨਹੀਂ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਨਕੇ ਵੱਡਿਆਂ ਦੀ ਉਹ ਯਾਦ ਨੂੰ ਤੁਸੀਂ ਅਸੀਂ ਤਾਂ ਰੱਖੀਆਂ। ਜ਼ਬਰਦਸਤ ਜੀ ਜ਼ਬਰਦਸਤ। ਹਾਂ ਅੱਛਾ ਸਾਨੂੰ ਦੱਸੋ ਜ਼ਰਾ ਕਿ ਉਸ ਟਾਈਮ ਲੰਬੜਦਾਰ ਕੌਣ ਸੀ ਪਿੰਡ ਦਾ? ਮੁਹੰਮਦ ਅਕਬਰ। ਉਹ ਲੰਬੜਾ ਗੌਰ ਕਾਣਾ ਸੀ। ਗੌਰ ਐਨੇ ਕੁਰਬਾਨ ਦਾ ਪਿਓ ਸੀ। ਅੱਛਾ 2 ਨੰਬਰ ਹਨ? 2 ਨੰਬਰ। ਅੱਛਾ 2 ਨੰਬਰਦਾਰ ਸਨ। ਹਾਂ ਠੀਕ ਹੈ। ਤੇ ਕੋਈ ਸਕੂਲ ਵਗੈਰਾ ਹੈ ਸੀ ਪਿੰਡ 'ਚ? ਨਾ ਕੋਈ ਨਹੀਂ ਪਿੰਡ 'ਚ? ਇਹ ਤਾਂ ਹੁਣ ਭੁੱਟੋ ਦੇ ਦੌਰਾਨ ਜਾਣ ਕੇ ਭੁੱਟੋ ਨੇ ਬਣਾਇਆ ਨਹੀਂਗਾ। ਅੱਛਾ ਤੇ ਉਦੋਂ ਦੱਸੋ ਜ਼ਰਾ ਕਿ ਇੱਕ ਕਿੱਲੇ ਦੇ ਵਿੱਚੋਂ ਕਿੰਨੀ ਕੁ ਕਣਕ ਹੋ ਜਾਂਦੀ? ਉਹ ਮਾਣੀ ਇੱਕ ਨਿਕਲਦੀ ਸੀ। ਮਾਣੀ ਕਿੰਨੀ ਹੁੰਦੀ ਹੈ? 4 ਪਈਆਂ ਦੜੋਂ ਬੰਦ ਹੁੰਦਾ ਇੱਕ ਪੰਡ, ਤੇ 4 ਪੰਡਾਂ ਨਿਕਲਦੀ ਸੀ ਸਾਰੀ। ਯਾਨੀ ਕਿ 100 ਦੜੋਪਾ ਤਕਰੀਬਨ ਹੈ? ਹਾਂ। ਤੇ 100 ਦੜੋਪਾ ਤਕਰੀਬਨ ਕਿੰਨੇ ਮਣ ਬਣ ਜਾਂਦੀ ਹੈ ਤਕਰੀਬਨ? ਇਹ ਕੋਈ ਮੇਰੇ ਖਿਆਲ ਨਾਲ ਮਾਣੀ ਕਣਕ ਹੁੰਦੀ ਹੈ। 20 ਮਣਾਂ ਦਾ ਮਾਣੀ ਹੁੰਦੀ ਹੈ। 20 ਮਣ ਹੁੰਦਾ ਹੈ। ਅੱਛਾ ਹਾਂ। ਤੇ ਸਾਨੂੰ ਦੱਸੋ ਜ਼ਰਾ ਕਿ ਅੱਜ ਕੱਲ੍ਹ ਤੇ ਅਸੀਂ ਥ੍ਰੈਸ਼ਰ ਨਾਲ ਕਣਕ ਉਤਰ ਲੈਂਦੇ ਆ। ਉਹ ਨਹੀਂ ਜੇ ਉਦੋਂ ਫਲੇ ਹੁੰਦੇ ਸਨ, ਡੰਗਰ ਅੱਗੇ ਵਧੇ ਦੇ ਹੁੰਦੇ, ਫਲਿਆ ਮਗਰ ਪਾਣੇ, ਡੰਗਰ ਅੱਗੇ ਤੁਰਨਾ, ਬੰਦੇ ਨੇ ਪਿੱਛੇ ਫਲਿਆ ਹੁੰਦਾ। ਫਲਾ ਜਿੰਨੇ ਤੱਕ ਫੇਰੇ ਆਉਣੇ ਨੇ ਡੰਗਰਾਂ ਨੂੰ, ਉਹਨੇ ਬੰਦੇ ਨਾਲ ਆਉਣੇ ਨੇ ਨਾਲ ਹੀ। ਨਾਲ ਹੀ। ਫਿਰ ਉਹ ਤਰਿੰਗਲੀ ਹੁੰਦੀ ਸੀ, ਉਹਨਾਂ ਨਾਲ ਦੇਣਾ ਲਾ, ਦੂਸਰਾ ਲਾ ਦੇਣੇ ਨੇ। ਤੇ ਇਸ ਵੇਲੇ ਆਣ ਕੇ ਤੇ ਫਿਰ ਉਹ ਜਿਹੜਾ ਗਾਹ ਸੀ ਉਹ ਇਕੱਠਾ ਕਰਦੇ ਰਹੇ। ਅੱਛਾ ਇਸ ਵੇਲੇ ਸਿਹਾੜੀ ਮਾਰ ਕੇ ਉਹਨੂੰ ਇਕੱਠਿਆਂ ਕਰਨਾ। ਕਿੰਨੀਆਂ ਪੈਲੀਆਂ ਦਾ ਇੱਕ ਗਾਹ ਬਣਦਾ ਰਿਹਾ? 20 ਦਾ ਨਹੀਂ, ਕਿੰਨੀਆਂ ਪੈਲੀਆਂ ਮਿਲ ਕੇ ਉਹਨਾਂ ਦੀ ਕਿੰਨੀਆਂ ਪੈਲੀਆਂ ਦੀ ਫਸਲ ਹੁੰਦੀ ਰਹੀ ਤੇ ਗਾਹ ਤਿਆਰ ਹੋ ਜਾਂਦਾ ਰਿਹਾ? 20 ਭਰੀਆਂ ਹੁੰਦੀਆਂ ਰਹੀਆਂ ਸਾਰੀਆਂ, ਜਿਹੜੀਆਂ ਉਹ ਪਾਉਂਦੇ ਰਹੇ। ਮੇਰੇ ਖਿਆਲ 'ਚ ਕਿੱਲੇ 'ਚੋਂ ਵੀ ਕਿੱਲੇ ਦੀ ਲਾ ਲਓ 20 ਭਰੀਆਂ। ਕਿੱਲੇ 'ਚ 20 ਭਰੀ ਨਿਕਲ ਆਉਂਦੀ ਰਹੀਆਂ ਨੇ? ਹਾਂ। ਅੱਛਾ ਤੇ ਹੋਰ ਕਿਹੜੀ ਕਿਹੜੀ ਫਸਲ ਹੁੰਦੀ ਰਹੀ ਉਸ ਟਾਈਮ? ਮਾਂ ਵੀ ਹੁੰਦੇ ਰਹੇ, ਮਕਈ ਬੜੀ ਹੁੰਦੀ ਰਹੀ ਆ, ਮਾਂ ਬੜੇ ਹੁੰਦੇ ਰਹੇ, ਬਾਜਰੇ ਬੜੇ ਹੁੰਦੇ, ਕੰਗਣਾ ਹੁੰਦਾ ਰਿਹਾ, ਮਕਈ ਹੁੰਦੀ ਰਹੀ ਹੈ। ਅੱਛਾ ਉਹ ਲੋਕ ਕੰਗਣਾ ਲੋਕ ਪਕਾ ਕੇ ਤੇ ਚੌਲ ਉਹਦੇ ਕੱਢ ਕੇ ਖਾਂਦੇ ਨੇ, ਮਿੱਠੇ ਪਕਾ ਲੈਣੇ, ਲੂਣੇ ਪਕਾ ਲੈਣੇ। ਅੱਛਾ ਬੜਾ ਜਾਕਾ ਹੁੰਦਾ ਰਿਹਾ ਉਹਨਾਂ ਦਾ। ਤੇ ਕਦੇ ਇੱਧਰ 47 ਤੋਂ ਪਹਿਲੇ ਇੱਧਰ ਪਾ ਜਾਣ ਦਾ ਮੌਕਾ ਮਿਲਿਆ ਕਿਤੇ ਰਿਆਸਤ ਵਾਲੀ ਸਾਈਡ ਤੇ? ਇਹ ਨਰੈਣਪੁਰ। ਅੱਛਾ ਲਾਹੌਰ? ਨਰੈਣਪੁਰ ਮੇਰੇ ਉੱਥੇ ਨਾਨਕੇ ਹਨ, ਮੈਂ ਉੱਥੇ ਨਿਕਾ ਜਾ ਰਿਹਾ ਉੱਥੇ। ਅੱਛਾ ਤੁਹਾਡੇ ਨਾਨਕੇ ਨਰਾਇਣਪੁਰ ਸਨ? ਨਰੈਣਪੁਰ। ਅੱਛਾ ਤੁਹਾਨੂੰ ਕੋਈ ਯਾਦ ਤਾਰਾ ਕਰੋ ਜ਼ਰਾ ਆਪਣੀ, ਉੱਥੋਂ ਕਿੰਨੀ ਦੇਰ ਤੁਸੀਂ ਇੱਥੇ ਰਹੇ ਹੋ? ਕੋਈ ਕਿਸੇ ਦਾ ਨਾਂ ਯਾਦ ਹੋਏ? ਉਹ ਜਦੋਂ ਮੇਰਾ ਮਾਮੇ ਦਾ ਨਾਂ ਬਰਕਤ ਅਲੀ ਸੀ। ਅੱਛਾ ਇੱਕ ਗਾਮੀ ਸੀ, ਇੱਕ ਆ ਚਿਕੜੀ ਬੈਠੇ ਦੇ ਨਾਨਕੇ, ਉਹ ਮਰ ਮੁਰ ਗਏ ਸਾਰੇ, ਬੋਲੇ ਹੋਰੀ, ਸਲੀਮ ਹੋਰੀ। ਤੇ ਕੋਲੇ ਦੇ ਘਰ ਸਾ। ਉਹਦੇ ਮੈਂ ਛੋਟਾ ਜਿਹਾ ਹਾਂ, ਬਿਲਕੁਲ ਮੈਨੂੰ ਸੰਭਾਲ ਨਹੀਂ ਉਹਦੀ ਕੋਈ ਵੀ। ਮੈਂ ਨਿਆਣਾ ਸਾਂ, ਬੱਚਾ ਸਾਂ। ਕਿੰਨੇ ਕੁ ਪਿੰਡਾਂ ਦਾ ਨਾਂ ਜਾਣਦੇ ਉਧਰ? ਬੜਿਆਂ ਪਿੰਡਾਂ ਦਾ ਜਾਣਦੇ। ਧਮਾਲੇ ਦੋਏ, ਠੀਕ ਹੈ, ਨਰੈਣਪੁਰ, ਠੀਕ ਹੈ, ਫਿਰ ਆਪਣਾ ਉਹ ਯਾਰ ਜਿੱਥੇ ਮੇਲਾ ਹੁੰਦਾ ਬਾਬੇ ਸ਼ਹੀਦ ਦਾ। ਆਹੋ ਹਾਂਜੀ ਉੱਥੇ ਵੀ ਗਏ ਹੋ? ਆਹੋ ਉਹ ਬਾਬੇ ਸ਼ਹੀਦ ਤੇ ਗਏ ਹਾਂ। ਬਾਬੇ ਸ਼ਹੀਦ ਦਾ ਮੇਲਾ ਹੁੰਦਾ ਰਿਹਾ, ਉਦੋਂ ਖੁੱਲ੍ਹ ਡੁੱਲ ਸੀ, ਉਦੋਂ ਤਾਂ ਅਸੀਂ ਜਾਂਦੇ ਰਹੇ ਸਾਰੇ। ਅੱਛਾ ਉਦੋਂ ਤਾਂ ਜਾਂਦੇ ਰਹੇ, ਮੇਲਾ ਦੇਖਣ ਜਾਂਦੇ ਰਹੇ। ਉਦੋਂ ਤਾਂ ਉਸ ਤੋਂ ਮਗਰੋਂ ਫਿਰ ਜਦੋਂ ਬੰਦਿਸ਼ ਹੋ ਗਈ, ਫਿਰ ਉਧਰ ਹੀ ਕੰਮ ਮੁੱਕਾ। ਕਿਸੇ ਬਰਾਤ ਨਾਲ ਜਾਣ ਦਾ ਮੌਕਾ ਨਹੀਂ ਮਿਲਿਆ ਉਧਰ? ਬਰਾਤ ਨਾਲ ਜਾਣ ਦਾ ਮੌਕਾ ਨਹੀਂ ਮਿਲਿਆ, ਫਿਰ ਬੰਦਿਸ਼ ਹੋ ਗਈ, ਫਿਰ ਨਹੀਂ। ਅੱਛਾ ਹਾਂ। ਕੋਈ ਸਾਡੇ ਇਲਾਕੇ ਦਾ ਕੋਈ ਉਸ ਵਕਤ ਦਾ ਕੋਈ ਪਹਿਲਵਾਨ ਯਾਦ ਆ ਕੋਈ? ਹਾਂ। ਕਿਹੜਾ ਨਾਂ ਲੱਭੋ ਜ਼ਰਾ? ਪਹਿਲਵਾਨ ਸਾਡੇ ਇਲਾਕੇ ਦਾ ਜਿਹੜਾ ਸੀ ਨਾ, ਇੱਕ ਅਕਬਰ ਸੀ ਲਹਿਰੀ ਦਾ। ਅੱਛਾ ਅਕਬਰ ਲਹਿਰੀ ਨਹੀਂ ਜਿਹੜੀ, ਠੀਕ ਹੈ, ਅਕਬਰ ਲਹਿਰੀ ਵਾਲਾ ਸੀ ਇੱਕ। ਹਾਂ ਇੱਕ ਸੀ ਇੱਥੋਂ ਦਾ ਸੀ, ਮੈਨੂੰ ਉਹਦਾ ਨਾਂ ਹੀ ਭੁੱਲ ਗਿਆ ਯਾਰ, ਕਿਆ ਸੀ ਉਹਦੇ ਨਾਲ। ਉਹ ਵੀ ਚੰਗਾ। ਇੱਕ ਬਲੰਦਾ ਸੀ ਇੱਥੋਂ ਦਾ, ਬਲੰਦਾ ਇੱਥੋਂ ਦਾ ਕੋਟ ਦਾ? ਕੋਟ ਦਾ। ਅੱਛਾ ਹਾਂਜੀ। ਬਸ ਇਸ ਤਰ੍ਹਾਂ ਦੇ ਭਲਵਾਨ ਸਨ। ਚੰਗਾ ਭਲਵਾਨ ਸੀ ਜਿਹੜਾ ਸੀ, ਉਹ ਲਹਿਰੀ ਵਾਲਾ ਅਕਬਰ ਸੀ ਜਿਹੜਾ। ਅੱਛਾ ਤੇ ਵਾਲ ਸਾਹਿਬ ਨੇ ਕਿੰਨੀਆਂ ਜੋਗਾਂ ਰੱਖੀ ਦੀਆਂ? ਇੱਕ ਜੋਗ ਸੀ ਰੱਖੀ ਦੀ, ਹਾਲ ਬਾਹ ਕੇ ਤੇ ਫੇਰ ਆਣ ਕੇ ਬੱਕਰੀਆਂ ਖੋਲਦਾ ਸੀ। ਅੱਛਾ ਤੇ ਢੱਗਿਆਂ ਦੇ ਕਲਰ ਕਿਸ ਤਰ੍ਹਾਂ ਦੇ, ਰੰਗ ਕਿਸ ਤਰ੍ਹਾਂ ਦੇ ਹਨ? ਇਹ ਢੱਗਾ ਸੀ ਇੱਕ, ਤੇ ਇੱਕ ਝੋਟਾ ਸੀ। ਅੱਛਾ ਢੱਗਾ ਚੰਗਾ ਵਾਧੂ ਢੱਗਾ ਸੀ। ਚੰਗਾ ਦਾ ਕੰਮ ਜੇ ਹੋਇਆ ਹੋਣਾ ਸੀ, ਤੇ ਉਹਦਾ ਕੰਮ ਸੀ ਗੋਠੂ ਮੋੜ ਨਹੀਂ ਦਿੰਦਾ। ਅੱਛਾ ਇੰਨਾ ਬਾਗ ਢੱਗੇ ਸੀ ਉਹਦਾ ਕੰਮ ਸੀ। ਡੰਗਰ ਮਾੜਾ ਨਹੀਂ ਰੱਖਦਾ, ਡੰਗਰ ਚੰਗਾ ਬੰਦਾ ਸੀ। ਮਾੜੇ ਡੰਗਰ ਦਾ ਸਵਾਦ ਜਾਂਦਾ ਸੀ, ਮੈਂ ਕਿ ਮਾਰੀ ਜਾਣਾ। ਹਾਲ ਹੀ ਉਹਦੇ ਨਾਲ ਪਾਣੇ ਤੇ ਖੂਹ ਤੇ ਵੀ ਉਹਨੂੰ ਜੋਗਣਾ? ਖੂਹ ਤੇ ਵੀ ਜੋਗਣਾ। ਅੱਛਾ ਤੇ ਕਿੰਨੀਆਂ ਕੁ ਮੱਝਾਂ ਰੱਖੀ ਦੀਆਂ ਉਸ ਟਾਈਮ? ਇੱਕ ਮੱਝ ਰੱਖੀ ਜਾਂਦੀ ਸੀ। ਅੱਛਾ ਤੇ ਜੋਗ ਇੱਕ ਜੋਗ ਤੇ ਇੱਕ ਮੱਝ ਹੈ? ਹਾਂ। ਤੇ ਬੱਕਰੀਆਂ ਹੁੰਦੀਆਂ 7-8। ਮਾਸ਼ਾਅੱਲਾ ਜੀ।
ਤੇ ਚਾਚੂ ਸਾਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਪਸ਼ਪ ਲਾ ਕੇ। ਸਾਨੂੰ ਕਾਫੀ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਅਸੀਂ ਪਹਿਲੇ ਨਹੀਂ ਸੀ ਪਤਾ ਤੇ ਉਹ ਤੁਹਾਡੇ ਕੋਲ ਸਾਨੂੰ ਪਤਾ ਚੱਲਿਆ। ਹਾਂਜੀ ਤੇ ਸਾਨੂੰ ਬੜੀ ਖੁਸ਼ੀ ਹੋਈ। ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨੇ ਆ ਕਿ ਅੱਲਾਹ ਪਾਕ ਤੁਹਾਡੀ ਸਿਹਤ ਅੱਛੀ ਰੱਖੇ ਹਾਂਜੀ ਔਰ ਤੁਹਾਨੂੰ ਸਦਾ ਸਲਾਮਤ ਰੱਖੇ। ਹਾਂਜੀ ਤੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਵੀ ਆ ਕੇ ਗੱਪਸ਼ਪ ਲਾਵਾਂਗੇ, ਬੈਠਕ ਕਰਾਂਗੇ ਇਨਸ਼ਾਅੱਲਾ। ਬਿਲਕੁਲ ਜੇ ਕੋਈ ਗੱਲ ਸਾਡੇ ਕੋਲ ਰਹਿ ਗਈ ਹੋਏ ਤੇ ਠੀਕ ਉਹ ਹੈ। ਤੁਸੀਂ ਸਾਨੂੰ ਉਸ ਟਾਈਮ ਦੱਸ ਦੇਣੀ। ਠੀਕ ਹੈ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਬਹੁਤ ਸ਼ੁਕਰੀਆ। ਸਲਾਮ ਮਿਹਰਬਾਨੀ। Thank you. ਵਾਲੇਕੁਮ ਸਲਾਮ।